ਅਗਲੀ ਜਿਹੜੀ ਖਬਰ ਆ ਉਹ ਹੂਤੀਆਂ ਦੇ ਨਾਲ ਜੁੜੀ ਹੋਈ ਆ। ਸਾਊਦੀ ਕੱਚੇ ਤੇਲ ਦੇ ਟੈਂਕਰ ਜਿਹੜੇ ਨੇ ਵਾਪਸ ਮੋੜੇ ਗਏ ਨੇ, ਕਿਉਂਕਿ ਹੂਤੀਆਂ ਨੇ ਇਸ ਅਮਰੀਕਾ-ਇਰਾਨ ਜੰਗ ਦੇ ਵਿੱਚ ਇੱਕ ਨਵਾਂ ਜਿਹੜਾ ਮੋਰਚਾ ਉਹ ਖੋਲ੍ਹ ਦਿੱਤਾ। ਚੀਨ ਅਤੇ ਭਾਰਤ ਲਈ ਸਾਊਦੀ ਦਾ ਕੱਚਾ ਤੇਲ ਲੈ ਕੇ ਜਾ ਰਹੇ ਟੈਂਕਰਾਂ ਨੂੰ ਆਪਣਾ ਰਸਤਾ ਬਦਲਣਾ ਪਿਆ ਸੀਗਾ ਤੇ ਅਮਰੀਕੀ ਅਤੇ ਇਰਾਨੀ ਫੌਜਾਂ ਦੇ ਵਿਚਕਾਰ ਲਗਾਤਾਰ ਜਿਹੜਾ 10ਵੀਂ ਰਾਤ ਨੂੰ ਵੀ ਹਮਲਿਆਂ ਦਾ ਸਿਲਸਿਲਾ ਜਾਰੀ ਰਿਹਾ ਸੀਗਾ। ਹੁਣ ਯਮਨ ਦੇ ਈਰਾਨ ਦਾ ਜਿਹੜੀ ਸਪੋਰਟ ਹਾਸਲ ਨੇ ਹੂਤੀ, ਉਹਨਾਂ ਵੱਲੋਂ ਮਿਲੀ ਧਮਕੀ ਤੋਂ ਬਾਅਦ ਰੈੱਡ ਸੀ ਦੇ ਵਿੱਚ ਏਸ਼ੀਆ ਨੂੰ ਜਾ ਰਹੇ ਜਿਹੜੇ ਸਾਊਦੀ ਦੇ ਵੱਲੋਂ ਕੱਚੇ ਤੇਲ ਦੇ 2 ਟੈਂਕਰ ਸੀਗੇ, ਉਹਨਾਂ ਨੇ ਆਪਣੇ ਰਸਤੇ ਜਿਹੜੇ ਬਦਲਣੇ ਪਏ ਸੀ। ਮਿਡਲ ਈਸਟ ਦੇ ਵਿੱਚ ਜਿਹੜਾ ਇਹ ਨਵਾਂ ਸੰਘਰਸ਼ ਲਗਾਤਾਰ ਵੱਧਦਾ ਜਾ ਰਿਹਾ, ਉਹਨੇ 2 ਊਰਜਾ ਦੇ ਜਿਹੜੇ ਮਹੱਤਵਪੂਰਨ ਲਾਂਘੇ ਨੇ, ਉਹਨਾਂ ਦੇ ਵਿੱਚ ਜਹਾਜ਼ਰਾਨੀ ਦਾ ਜਿਹੜਾ ਕੰਮ ਆ ਉਹਨੂੰ ਪ੍ਰਭਾਵਿਤ ਕੀਤਾ। ਇਸ ਟਾਈਮ ਜਿਹੜਾ ਸਾਊਦੀ ਤੋਂ ਕੱਚਾ ਤੇਲ ਜਾਂਦਾ ਉਹ ਰੈੱਡ ਸੀ ਤੋਂ ਜਾਂਦਾ, ਲਾਲ ਸਾਗਰ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਜਿਹੜਾ ਦੂਜਾ ਮਹੱਤਵਪੂਰਨ ਰਸਤਾ ਉਹ ਹੈ ਸਟੇਟ ਆਫ ਹਾਰਮੁਜ਼। ਦੋਨਾਂ ਦੇ ਵਿੱਚ ਹੀ ਤਣਾਅ, ਤੇ ਇਸ ਟਾਈਮ ਜੇ ਹੂਤੀ ਹੋਰ ਜ਼ਿਆਦਾ ਅਗਰੈਸਿਵ ਹੁੰਦੇ ਨੇ, ਹੋਰ ਜ਼ਿਆਦਾ ਇਹਦੇ ਵਿੱਚ ਇਨਵੋਲਵ ਹੋ ਜਾਂਦੇ ਨੇ, ਤਾਂ ਜਿਵੇਂ ਚੀਨ ਤੇ ਭਾਰਤ ਨਾਲ ਸੰਬੰਧਿਤ 2 ਜਿਹੜੇ ਟੈਂਕਰ ਆ ਉਹਨਾਂ ਨੂੰ ਰਸਤਾ ਬਦਲਣਾ ਪਿਆ, ਤੇ ਹੋ ਸਕਦਾ ਮੈਨੂੰ ਇਹਨਾਂ ਦੀ ਸਮਰੱਥਾ ਬਾਰੇ ਤਾਂ ਹਾਲੇ ਕਹਿਣਾ ਔਖਾ ਵੀ ਇਹ ਸ਼ਾਇਦ ਬਲੌਕ ਕਰ ਦੇਣਗੇ, ਪਰ ਉਹਨਾਂ ਨੇ ਕੱਲ੍ਹ ਹੀ ਬਲੌਕੇਡ ਦਾ ਜਿਹੜਾ ਉਹ ਐਲਾਨ ਕੀਤਾ ਸੀਗਾ ਵੀ ਅਸੀਂ ਬਲੌਕੇਡ ਵੀ ਕਰਾਂਗੇ। ਹਾਲਾਂਕਿ ਇਹਨਾਂ ਦੀ ਸਮਰੱਥਾ ਇੰਨੀ ਹੈ ਜਾਂ ਨਹੀਂ ਹੈ, ਜਾਂ ਮਿਡਲ ਈਸਟ ਦੇ ਹੋਰ ਜਿਹੜੇ ਦੇਸ਼ ਨੇ, ਜਿਹੜੇ ਗਵਾਂਢੀ ਮੁਲਕ ਨੇ, ਉਹ ਕਿਵੇਂ ਰਿਐਕਟ ਕਰਨਗੇ, ਚੀਨ ਕਿਵੇਂ ਰਿਐਕਟ ਕਰੂਗਾ, ਇੰਡੀਆ ਕਿਵੇਂ ਰਿਐਕਟ ਕਰੂਗਾ, ਉਹ ਇੱਕ ਬਾਅਦ ਦੀ ਜਿਹੜੀ ਗੱਲ ਆ ਉਹ ਦੇਖਣ ਵਾਲੀ ਆ। ਅਮਰੀਕਾ ਦੇ ਵਿੱਚ ਕਹਿੰਦੇ ਵੀ ਅਮਰੀਕੀ ਫੌਜਾਂ ਜਿਹੜੀਆਂ ਨੇ ਉਹਨਾਂ ਦਾ ਜਿਹੜਾ ਟਿਕਾਣੇ ਉਹਨਾਂ ਨੇ ਹਮਲੇ ਕੀਤੇ ਸੀ ਬਹਿਰੀਨ, ਕੁਵੈਤ, ਜਾਰਡਨ ਦੇ ਵਿੱਚ, ਤਾਂ ਉਸ ਤੋਂ ਬਾਅਦ ਹੂਤੀਆਂ ਨੂੰ, ਕਿਉਂਕਿ ਈਰਾਨ ਆ ਜਿਹੜਾ ਉਹ ਥੋੜ੍ਹਾ ਜਿਹਾ, ਜੇ ਆਪਾਂ ਇੱਥੋਂ ਦੀ ਪੋਲਿਟਿਕਸ ਨੂੰ ਹੋਰ ਸਮਝ ਗਏ, ਈਰਾਨ ਹਮਾਸ ਨੂੰ ਜਿਹੜਾ ਉਹ ਸਪੋਰਟ ਕਰਦਾ, ਈਰਾਨ ਜਿਹੜਾ ਹਿਜ਼ਬੁੱਲਾ ਨੂੰ ਸਪੋਰਟ ਕਰਦਾ। ਆਪਾਂ ਨੂੰ ਪਤਾ ਹੈ ਜਾਰਡਨ ਦੇ ਕਈ ਇਲਾਕਿਆਂ ਦੇ ਵਿੱਚ ਇਜ਼ਰਾਈਲ ਨੇ ਹਮਲੇ ਕੀਤੇ ਸਨ। ਸੋ ਇਸ ਟਾਈਮ ਜਿਹੜੀ ਲੜਾਈ ਆ ਅਮਰੀਕਾ ਈਰਾਨ ਦੇ ਨਾਲ ਸੰਬੰਧਿਤ ਖਬਰਾਂ ਆਪਾਂ ਕਰਦੇ ਹਾਂ, ਤੇ ਖਬਰਾਂ ਆਉਂਦੀਆਂ ਵੀ ਬਹੁਤ ਨੇ। ਜਿਸ ਖਬਰ ਦੇ ਵਿੱਚ ਅਮਰੀਕਾ ਸ਼ਬਦ ਆ ਜੇ ਉਹ ਖਬਰ ਦੁਨੀਆ ਭਰ ਦੇ ਵਿੱਚ ਦੇਖੀ ਵੀ ਜਾਂਦੀ ਆ। ਪਰ ਇਸ ਟਾਈਮ ਜਿਹੜੇ ਉੱਥੇ ਹੋਰ ਛੋਟੇ-ਛੋਟੇ ਸੰਘਰਸ਼ ਵਿੱਢ ਰਹੀਆਂ ਧਿਰਾਂ ਸੀਗੀਆਂ, ਉਹ ਵੀ ਆਪਣੇ ਆਪ ਨੂੰ ਇਸ ਲੜਾਈ ਦੇ ਵਿੱਚ ਝੋਕ ਰਹੀਆਂ ਨੇ। ਸਾਊਦੀ ਦੇ ਨਾਲ ਜੇ ਹੂਤੀਆਂ ਦਾ ਪੰਗਾ ਹੋਰ ਜ਼ਿਆਦਾ ਪੈਂਦਾ, ਤੇ ਇਹਦੇ ਨਾਲ ਵੀ ਜਿਹੜੀ ਲੜਾਈ ਦੇ ਧਿਰ ਆ ਜਾਂ ਉਹ ਵੱਧ ਜਾਣਗੀਆਂ, ਤੇ ਲੜਾਈ ਦੇ ਜਿਹੜੇ ਪਹਿਲੂ ਆ, ਪੱਖ ਆ, ਉਹ ਵੀ ਕਈ ਹੋਰ ਪੱਖਾਂ ਤੋਂ ਆਪਾਂ ਨੂੰ ਉਹਦੇ ਉੱਤੇ ਜਿਹੜੀ ਚਰਚਾ ਉਹ ਕਰਨੀ ਪਊਗੀ। ਸੋ ਇਸ ਟਾਈਮ ਕੂਟਨੀਤਿਕ ਯਤਨ ਹੋ ਰਹੇ ਨੇ। ਯੂਕੇ ਦੀ ਮੈਰੀਟਾਈਮ ਸੁਰੱਖਿਆ ਏਜੰਸੀ ਆ, ਉਹਨੇ ਕਿਹਾ ਵੀ ਉਹਨੇ ਇਸ ਗੱਲ ਦਾ ਦਾਅਵਾ ਕੀਤਾ ਵੀ ਸਟੇਟ ਆਫ ਹਾਰਮੁਜ਼ ਤੇ ਇੱਕ ਹੋਰ ਤੇਲ ਟੈਂਕਰ ਦੇ ਉੱਤੇ ਹਮਲਾ ਹੋਇਆ। ਉਹ ਤੇਲ ਟੈਂਕਰ ਕਿਹਦਾ, ਕਿਸ ਦੇਸ਼ ਦਾ ਸੀਗਾ, ਕਿਸ ਦੇਸ਼ ਦੇ ਨਾਲ ਸੰਬੰਧਿਤ ਸੀਗਾ, ਉਹਦੇ ਬਾਰੇ ਹਾਲੇ ਤੱਕ ਕੋਈ ਪੁਸ਼ਟੀ ਜਿਹੜੀ ਆ ਉਹ ਨਹੀਂ ਹੋ ਸਕੀ। ਸੋ ਹੂਤੀਆਂ ਦੇ ਨਾਲ ਸੰਬੰਧਿਤ ਇਹ ਜਿਹੜੀ ਖਬਰ ਆ ਸਾਊਦੀ ਦੇ ਨਾਲ ਸੰਬੰਧਿਤ ਕਾਫੀ ਅਹਿਮ ਜਿਹੜੀ ਆ ਉਹ ਮੰਨੀ ਜਾ ਰਹੀ ਆ। ਮਿਡਲ ਈਸਟ ਦਾ ਜਿਹੜਾ ਇਹ ਤਣਾਅ ਉਹ ਲਗਾਤਾਰ ਵੱਧਦਾ ਜਾ ਰਿਹਾ, ਤੇ ਜੇਕਰ ਇਹ 1 ਹਫ਼ਤਾ ਵੀ ਹੋਰ ਇਸੇ ਤਰ੍ਹਾਂ ਚੱਲਦਾ, ਰੈੱਡ ਸੀ ਦੇ ਵਿੱਚ ਤਣਾਅ ਵੱਧਦਾ, ਤਾਂ ਰੈੱਡ ਸੀ ਦੇ ਵਿੱਚ ਤਣਾਅ ਵਧਣ ਦੇ ਨਾਲ ਚੀਨ ਤੇ ਭਾਰਤ ਦੇ ਨਾਲ ਸੰਬੰਧਿਤ ਤੇਲ ਕੀਮਤਾਂ ਤੇ ਅਸਰ ਪਊਗਾ, ਤੇ ਸਟੇਟ ਆਫ ਹਾਰਮੁਜ਼ ਦੇ ਨਾਲ ਜੇ ਤਣਾਅ ਇਸੇ ਤਰ੍ਹਾਂ ਜਾਰੀ ਰਹਿੰਦਾ, ਤਾਂ ਉਹਦੇ ਨਾਲ ਵਰਲਡ ਵਾਈਡ ਜਿਹੜੀਆਂ ਕੱਚੇ ਤੇਲ ਦੀਆਂ ਕੀਮਤਾਂ ਨੇ ਜਾਂ ਹੋਰ ਪੈਟਰੋਲੀਅਮ ਦੇ ਉਤਪਾਦ ਨੇ, ਉਹਨਾਂ ਤੇ ਅਸਰ ਪਊਗਾ। ਜੀ ਬਿਲਕੁਲ। ਸੋ 2 ਜਿਹੜੇ ਆਇਲ ਟੈਂਕਰ ਸੀਗੇ, ਇੱਕ ਜਿਹੜੇ ਫਰੋਮ ਸਾਊਦੀ ਕਰੂਡ ਤੋਂ, ਇੱਕ ਚਾਈਨਾ ਲਈ ਸੀ, ਇੱਕ ਇੰਡੀਆ ਲਈ ਸੀ। ਉਹਨਾਂ ਨੂੰ ਉੱਥੇ ਯੂ ਟਰਨ ਮਾਰਨੀ ਪਈ ਰੈੱਡ ਸੀ ਦੇ ਵਿੱਚ, ਜੋ ਸੁਏਜ਼ ਕਨਾਲ ਵੱਲ ਨੂੰ ਜਾ ਰਹੇ ਸੀ, ਤੇ ਜੈਮਨੀ ਕੋਸਟ ਦੇ ਉੱਤੇ ਜਿਹੜੇ ਹੂਟੀਜ਼ ਆ ਉਹਨਾਂ ਨੇ ਫਿਰ ਜਿਹੜੀਆਂ ਮਿਜ਼ਾਈਲ ਛੱਡੀਆਂ, ਤੇ ਉੱਥੋਂ ਇਹਨਾਂ ਨੇ ਆਪਣਾ ਯੂ ਟਰਨ ਲੈ ਲਿਆ ਹੈਗਾ ਆ। ਜ਼ੈਂਗ ਜਿਹੜੇ ਸ਼ਿਪ ਆ ਉਹਨਾਂ ਦੇ ਨਾਂ ਤੇ ਰੋਡੋਸ, ਕਹਿੰਦੇ ਵੀ ਸੈਕਿੰਡ ਜਿਹੜੀ ਪੋਟੈਂਸ਼ੀਅਲ ਡਿਸਰਪਸ਼ਨ ਆ ਤੇ ਮੇਜਰ ਸ਼ਿਪਿੰਗ ਰਾਊਟ ਆ। ਸੋ 2 ਰਾਊਟ ਜਿਹੜੇ ਆ ਇਹ ਬੰਦ ਹੋ ਗਏ ਹੈਗੇ ਆ। ਸੋ ਹੂਟੀਜ਼ ਜਿਹੜੇ ਹੈਗੇ ਆ ਉਹਨਾਂ ਨੇ ਨੇਵਲ ਬਲੌਕੇਡ ਜਿਹੜਾ ਆ ਸਾਊਦੀ ਅਰੇਬੀਆ ਦੇ ਅਗੇਂਸਟ ਸ਼ੁਰੂ ਕਰ ਦਿੱਤਾ ਹੈਗਾ ਆ। ਇਹ ਨਵਾਂ ਫਰੰਟ ਹੁਣ US ਇਜ਼ਰਾਈਲੀ ਵਾਰ ਦਾ ਜਿਹੜਾ ਆ ਈਰਾਨ ਦੇ ਅਗੇਂਸਟ ਚੱਲ ਰਿਹਾ ਸੀ, ਉਹ ਐਡ ਹੋ ਗਿਆ ਹੈਗਾ। ਸੋ ਇਹਦੇ ਨਾਲ ਲੱਗਦਾ ਆਉਣ ਵਾਲੇ ਦਿਨਾਂ ਦੇ ਵਿੱਚ ਤੇਲ ਦੀਆਂ ਕੀਮਤਾਂ ਹੋਰ ਵਾਧਾ ਹੋਊਗਾ। ਜੀ ਬਿਲਕੁਲ।